ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਇਸ ਵਾਲੇ ਸੈਗਮੈਂਟ ਵਿੱਚ ਆਪਾਂ ਆਪਣੇ ਦਰਸ਼ਕਾਂ ਦੇ ਮੈਸੇਜ ਹੀ ਲਵਾਂਗੇ। ਕੀ ਕਹਿੰਦੇ ਨੇ ਸਾਡੇ ਫੇਸਬੁੱਕ ਵਿਊਅਰਸ। ਵੀਰ ਅਮਨਦੀਪ ਸਿੰਘ ਲਿਖते हैं, इंडिया इन दिल्ली took one step forward towards Hindu nation and Khalistan is 2 steps forward to become reality। खालिस्तान जिंदाबाद। कि ਭਾਰਤ ਵਾਲੇ ਇੱਕ ਕਦਮ ਅੱਗੇ ਲੈਂਦੇ ਨੇ, ਅਸੀਂ 2 ਕਦਮ ਖਾਲਿਸਤਾਨ ਦੀ ਰਿਐਲਿਟੀ ਵੱਲ। ਤੁਹਾਡੇ ਮੂੰਹ 'ਚ ਘਿਓ ਸ਼ੱਕਰ, ਪਰ ਆਵਰ ਵਰਡਸ ਮਸਟ ਮੈਚ ਆਵਰ ਐਕਸ਼ਨਸ ਜੀ। ਇਹਦੇ ਲਈ ਸਾਨੂੰ ਬਹੁਤ ਮਿਹਨਤ ਕਰਨੀ ਪਏਗੀ। ਫਿਰ ਇਹਨਾਂ ਨੇ ਲਿਖਿਆ ਕਿ ਵੀ ਤੁਸੀਂ ਆਪਣੇ ਵੀਕਲੀ ਰਾਈਟਿੰਗਸ ਦੀ ਪ੍ਰਿੰਟੇਬਲ ਕਾਪੀ ਵੀ ਜਿਹੜੀ ਹੈ ਪੋਸਟ ਸ਼ੇਅਰ ਕਰੋ। ਮੈਂ ਦੇਖਾਂਗਾ ਕਿ ਪੀਡੀ ਫਾਈਲਸ ਹੁੰਦੀਆਂ ਨੇ ਜਿਹੜੀਆਂ ਇਸ ਦੇ ਨਾਲ ਅਟੈਚ ਕੀਤੀਆਂ ਜਾ ਸਕਣ ਜੀ। ਵੀਰ ਜਗਜੀਤ ਸਿੰਘ ਗਰਚਾ ਇਹਨਾਂ ਨੇ ਪਹਿਲਾਂ ਵੀ ਲਿਖਿਆ ਸੀ ਔਰ ਇਹਨਾਂ ਨੇ ਸਾਨੂੰ ਪੁੱਛਿਆ ਕਿ ਵੀ ਕਿਸ ਕਿਸਮ ਦੀ ਤਰਜੇ ਹਕੂਮਤ ਖਾਲਿਸਤਾਨ 'ਚ ਹੋਏਗੀ। ਉਹਨੂੰ ਐਜ਼ ਏ ਕੁਐਸਚਨ ਅਸੀਂ ਕੱਢਿਆ ਹੋਇਆ ਹੈ ਕਿਉਂਕਿ ਉਹ ਵੇਰਵੇ ਨਾਲ ਡਿਸਕਸ ਕਰਨ ਵਾਲਾ ਹੈ। ਇਹਨੂੰ ਅਸੀਂ ਜ਼ਰੂਰ ਗਰਚਾ ਸਾਹਿਬ ਡਿਸਕਸ ਕਰਾਂਗੇ ਕਿਸੇ ਦਿਨ। ਸਾਕਾ ਨਕੋਦਰ ਡਾਕਟਰ ਹਰਿੰਦਰ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣਾ ਸੈੱਟ ਹੈ ਜੀ। ਵਾਹਿਗੁਰੂ TV 84 ਨੂੰ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਬਖਸ਼ੇ। ਇਹ ਡਾਕਟਰ ਸਾਹਿਬ ਮੰਗਵੀਂ ਕਮੀਜ਼ ਹੈ ਫੱਬਦੀ ਹੈ। 1-2 ਦਿਨਾਂ ਅਸੀਂ ਪੁਰਾਣੇ ਤੇ ਚਲੇ ਜਾਣਾ, ਪਰ ਸਾਨੂੰ ਜੇ ਪੁਰਾਣੇ ਜੋਗਾ ਵੀ ਸਾਡਾ ਪੰਥ ਸਾਨੂੰ ਇੰਨਾ ਕੁ ਰੱਖੇ ਕਿ ਭਾਈ ਉਹਨੂੰ ਕੰਟੀਨਿਊ ਕਰੀਏ। ਪਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਸਪੀਚ ਵੀ ਸਰੀ ਦੀ ਬਹੁਤ ਵਧੀਆ ਸੀ ਕਿਉਂਕਿ 4 ਸਾਕਾ ਨਕੋਦਰ ਦੇ ਜਿਹੜੇ ਸ਼ਹੀਦ ਨੇ ਉਹਨਾਂ ਦੀਆਂ ਤਸਵੀਰਾਂ ਦਸ਼ਮੇਸ਼ ਦਰਬਾਰ ਸਰੀ 'ਚ ਵੀ ਸਥਾਪਿਤ ਹੋਈਆਂ ਔਰ ਡਾਕਟਰ ਸਾਹਿਬ ਨੂੰ ਸਪੈਸ਼ਲੀ ਇਨਵਾਈਟ ਕੀਤਾ ਸੀ ਉਹਨਾਂ ਨੇ, ਜਿੱਥੇ 4 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਨਗਰ ਕੀਰਤਨ 'ਚ ਸਨ ਬੀਤੇ ਸੈਚਰਡੇ। ਉਹ 'ਚ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਵੀਰ ਅਮਰਜੀਤ ਸਿੰਘ ਖਾਲਿਸਤਾਨੀ ਲਿਖਦੇ ਨੇ, ਡਾਕਟਰ ਸਾਹਿਬ ਜੀ ਮੱਧ ਪ੍ਰਦੇਸ਼ ਵਿੱਚ ਸਰਕਾਰ ਨੇ ਇੱਕ ਅਖੌਤੀ ਕਾਨੂੰਨ ਬਣਾ ਕੇ ਸਿਕਲੀਗਰ ਸਿੱਖਾਂ ਨੂੰ ਵੇਖਦੇ ਹੀ ਗ੍ਰਿਫਤਾਰੀ ਦਾ ਹੁਕਮ ਕੀਤਾ ਹੋਇਆ ਹੈ ਕਿਉਂਕਿ ਉੱਥੇ ਇੰਗਲੈਂਡ ਦੀ ਇੱਕ ਸਿੱਖ ਸੰਸਥਾ ਦੀ ਮਦਦ ਨਾਲ 2002 ਵਿੱਚ ਸਿਕਲੀਗਰ ਸਿੱਖਾਂ ਨੂੰ ਵਧੀਆ ਜੀਵਨ ਦਿੱਤਾ। ਉਸ ਸਮੇਂ ਤੋਂ ਹੀ ਨਿਸ਼ਾਨੇ ਤੇ ਹਨ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹਨਾਂ ਦੀਆਂ ਲਿਸਟਾਂ ਦੇ ਵਿੱਚ ਜਿਵੇਂ ਸਾਰੀ ਸਿੱਖ ਕੌਮ ਨੂੰ ਇੱਧਰ ਕ੍ਰਿਮੀਨਲ ਟਰਾਈਬ ਬਣਾਇਆ ਸੀ, ਇਹ ਸਿਕਲੀਗਰ ਸਿੱਖ ਉਹਨਾਂ ਦੇ ਸਾਰੇ ਪੁਲਿਸ ਥਾਣਿਆਂ ਦੇ ਵਿੱਚ ਕ੍ਰਿਮੀਨਲ ਟਰਾਈਬ ਦੇ ਤੌਰ ਤੇ ਰਜਿਸਟਰਡ ਨੇ। ਜਦੋਂ ਵੀ ਕੋਈ ਇਲਾਕੇ 'ਚ ਚੋਰੀ ਹੁੰਦੀ ਹੈ, ਕੋਈ ਹੋਰ ਵਾਕਿਆ ਹੁੰਦਾ ਹੈ, ਉਹਨਾਂ ਨੂੰ ਸਾਰੇ ਦੇ ਸਾਰੇ ਪਿੰਡ ਨੂੰ ਚੁੱਕ ਲਿਆਉਂਦੇ ਨੇ ਔਰ ਉਹਨਾਂ ਨੂੰ ਬਹੁਤ ਮਾਰ ਕੁਟਾਈ ਔਰ ਹਿਊਮਿਲੇਟ ਕਰਦੇ ਨੇ। ਭੈਣ ਜੀ ਸਤਿੰਦਰ ਕੌਰ ਲਿਖਦੇ ਨੇ, ਵਾਹਿਗੁਰੂ ਜੀ ਨਿੰਦਰ ਸਿੰਘ, ਹਰਮੇਲ ਸਿੰਘ, ਭੁਪਿੰਦਰ ਸਿੰਘ, ਕਮਲਜੀਤ ਸਿੰਘ ਮਾਨ, ਸ਼ਮਸ਼ੇਰ ਸਿੰਘ ਬਦੇਸ਼ਾ, ਪੌਲ ਸਿੰਘ, ਅਮਰਬੀਰ ਸਿੰਘ, ਇਹਨਾਂ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਤੁਸੀਂ ਪੜ੍ਹ ਸਕਦੇ ਹੋ ਇੱਕ ਅੱਧਾ ਮੈਸੇਜ ਜੀ ਡਾਕਟਰ ਸਾਹਿਬ। ਬਿਲਕੁਲ, ਥੈਂਕ ਯੂ। ਐਂਡ ਸਾਡੇ ਕੋਲ ਆਇਆ ਹੈ ਮੈਸੇਜ ਪਰਵਿੰਦਰ ਸਿੰਘ ਉਹੀ ਜੀ ਦਾ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਮੇਰਾ ਦੇਸ਼ ਹੋਵੇ ਖਾਲਿਸਤਾਨ। ਡਾਕਟਰ ਸਾਹਿਬ, ਮੈਂ ਖਾਲਿਸਤਾਨ ਲਈ ਮਰਨਾ ਚਾਹੁੰਦਾ ਜਾਂ ਮੈਂ ਖਾਲਿਸਤਾਨ ਵਿੱਚ ਮਰਨਾ ਚਾਹੁੰਦਾ। ਮੇਰਾ ਸੁਪਨਾ ਹੈ ਕਿ ਮੈਂ ਆਪਣੇ ਖਾਲਿਸਤਾਨ ਦੇਸ਼ 'ਚ ਹੀ ਮਰਾਂ ਜੀ। ਡਾਕਟਰ ਸਾਹਿਬ ਵੀਰ ਪਰਵਿੰਦਰ ਸਿੰਘ ਸੋਹੀ ਜੀ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਸਮਝਦੇ ਹਾਂ ਵੀ ਇਹ ਪੰਥ ਪਿਆਰ ਦੇ ਔਰ ਕੌਮੀ ਘਰ ਨਾਲ ਜੁੜੇ ਜਜ਼ਬਾਤ ਨੇ, ਪਰ ਮੈਂ ਸਮਝਦਾ ਹਾਂ ਵੀ ਹੋਪ ਔਰ ਵਿਲ ਇਹ 2 ਚੀਜ਼ਾਂ ਨਾਲ ਹੋਣ ਤਾਂ ਨਿਸ਼ਾਨੇ ਜਿਹੜੇ ਨੇ ਜਿਹਨੂੰ ਕਹਿੰਦੇ ਨੇ ਕਿ ਮੰਜ਼ਿਲ ਕਦਮ ਚੁੰਮਦੀ ਹੈ। ਪਰ ਇਹਦੇ ਲਈ ਅਸੀਂ ਸਮਝਦੇ ਹਾਂ ਕਿ ਹੁਣ ਸਾਨੂੰ ਜਿਹੜਾ ਗੰਭੀਰਤਾ ਦੇ ਨਾਲ ਯਤਨ ਕਰਨ ਦੀ ਲੋੜ ਹੈ। ਇਹ ਅਹਿਮੀਅਤ ਨਹੀਂ ਹੈ ਕਿ ਵੀ ਕੌਣ ਕਿੱਥੇ ਐਂਡ ਆਉਣਾ ਹੈ। ਇਹ ਤਾਂ ਕਬੀਰ ਸਾਹਿਬ ਨੇ ਸਾਨੂੰ ਯਾਦ ਕਰਵਾਇਆ ਹੋਇਆ ਕਿ ਕਬੀਰ ਕਿਉਂ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਬਣੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਇਹ ਨਿਰੰਕਾਰ ਨੇ ਨਿਰਧਾਰਿਤ। ਹਾਂ, ਸਾਡੀ ਇੱਕ ਵਿਲ ਰਹਿਣੀ ਚਾਹੀਦੀ ਹੈ ਕਿ ਵੀ ਅਸੀਂ ਆਪਣੀ ਗੁਰੂਆਂ ਦੀ ਧਰਤੀ ਨੂੰ, ਆਪਣੇ ਹੋਮਲੈਂਡ ਨੂੰ, ਆਪਣੀ ਸੱਭਿਅਤਾ ਦੇ ਪੰਘੂੜਿਆਂ ਨੂੰ, ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਾਡਾ ਹੋਮਲੈਂਡ ਖਾਲਿਸਤਾਨ ਭਾਰਤੀ ਫੌਜ ਦੇ, ਇੰਡੀਅਨ ਆਰਮੀ ਜੈਕਬੂਟ ਹਿੰਦੂ ਤਵੀਆਂ ਦੇ ਕਬਜ਼ੇ 'ਚ ਹੈ, ਇਹਨੂੰ ਲਿਬਰੇਟ ਕਰਵਾਉਣਾ। ਔਰ ਉਸ ਲਿਬਰੇਟ ਕਰਵਾਉਣ ਦੇ ਲਈ ਜੋ ਕੁਛ ਵੀ ਸਾਨੂੰ ਕਰਨਾ ਪੈਂਦਾ, ਸਾਡੀ ਲੜਾਈ ਸਟੇਟ ਦੇ ਨਾਲ ਹੈ। ਔਰ ਮੈਂ ਗੱਲ ਇਹ ਰਿਪੀਟ ਕਰਦਾ ਕਿ ਵੀ ਸਾਡੀ ਕੋਈ ਹਿੰਦੂ ਧਰਮ ਦੇ ਨਾਲ ਲੜਾਈ ਨਹੀਂ। ਅਸੀਂ ਉਹ ਇੰਡੀਅਨ ਸਟੇਟ ਜਿਹੜੀ ਸਾਡੇ ਮੁੱਢਲੇ ਹੱਕਾਂ ਦੇ ਉੱਤੇ ਜਿਸ ਨੇ ਛਾਪਾ ਮਾਰਿਆ, ਮੁੱਢਲੀਆਂ ਆਜ਼ਾਦੀਆਂ ਸਾਡੀਆਂ ਖੋਹੀਆਂ ਹੋਈਆਂ ਨੇ, ਕ੍ਰਿਮੀਨਲ ਟਰਾਈਬ ਤੋਂ ਸ਼ੁਰੂ ਕਰਕੇ ਅੱਜ ਤੱਕ ਅੱਜ ਸਾਡੇ ਗੁਰਦੁਆਰੇ ਕਿਵੇਂ ਢਾਏ ਜਾ ਰਹੇ ਨੇ, ਕੁਛ ਵੀ ਮਹਿਫੂਜ਼ ਨਹੀਂ ਹੈ। ਔਰ ਉਹਦੇ ਲਈ ਅਸੀਂ ਕੰਮ ਕਰੀਏ। ਉਹ ਜਿਹੜੀ ਹੋਪ ਹੈ ਉਹ ਤੁਸੀਂ ਰਾਜ ਕਰੇਗਾ ਖਾਲਸਾ ਦਾ 2 ਵੇਲੇ ਪੜ੍ਹਦੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਪੜ੍ਹਨਾ ਵੀ ਜ਼ਰੂਰੀ ਹੈ ਕਿਉਂਕਿ ਇਹ ਵੀ ਰਿਮਾਈਂਡਰ ਹੁੰਦਾ। ਪਰ ਇੱਕ ਸਟੇਜ ਆਉਂਦੀ ਹੈ ਕਿ ਕੋਈ ਚੀਜ਼ ਰਸਮੀ ਬਣ ਜਾਂਦੀ।
ਅੱਜ ਬਹੁਤ ਸਾਰੇ ਰਾਜ ਕਰੇਗਾ ਖਾਲਸਾ ਤੇ ਕਹਿ ਦਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ ਕਿਹਾ ਲੱਤਾਂ ਕੰਬਣ ਲੱਗ ਜਾਂਦੀਆਂ ਨੇ। ਹੁਣ ਉਹਨਾਂ ਨੂੰ ਕੋਈ ਪੁੱਛੇ ਵੀ ਖਾਲਿਸਤਾਨ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ ਨਹੀਂ ਹੈ, ਕਿਉਂਕਿ ਉਹ ਮਹਿਜ਼ ਰਸਮ ਹੈ, ਉਹਦੇ ਕਨਸੀਕੁਐਂਸ ਕੋਈ ਨਹੀਂ ਨੇ। ਖਾਲਿਸਤਾਨ ਜ਼ਿੰਦਾਬਾਦ ਕਹਿਣ ਲਈ ਤੁਹਾਨੂੰ ਉਹਦੀ ਕੀਮਤ ਦੇਣੀ ਪੈਂਦੀ ਹੈ। ਉਹ ਭਾਵੇਂ ਵੀਜ਼ਾ ਡਿਨਾਈ ਹੋ ਜਾਏ, ਭਾਵੇਂ ਗਿਆਨ ਦੇ ਗ੍ਰਿਫਤਾਰੀ ਹੋ ਜਾਏ, ਦੇਸ਼ ਧਰੋਹ ਹੋ ਜਾਏ, ਜਾਂ ਤੁਸੀਂ ਜ਼ਿੰਦਾਬਾਦ ਕਹੋਗੇ ਫਿਰ ਆਪਣਾ ਫਰਜ਼ ਵੀ ਨਿਭਾਓਗੇ, ਖਾਲਿਸਤਾਨ ਦੀ ਕਾਇਮੀ ਲਈ ਵੀ ਕੰਮ ਕਰੋਗੇ। ਸੋ ਵੀਰ ਪਰਵਿੰਦਰ ਸਿੰਘ ਜੀ, ਤੁਹਾਡੇ ਜਜ਼ਬਾਤਾਂ ਦਾ ਮੈਂ ਕਦਰਦਾਨ ਹੈ ਕਿ ਭਾਈ ਅਸੀਂ ਗੁਲਾਮੀ ਨਹੀਂ ਕਬੂਲਣੀ, ਐਜ਼ ਏ ਸਲੇਵ ਅਸੀਂ ਨਹੀਂ ਆਪਣੇ ਆਪ ਨੂੰ ਐਕਸੈਪਟ ਕਰਦੇ। ਪਰ ਹੁਣ ਗੱਲ ਅੱਗੇ ਦੀ ਵੀ ਕਰੀਏ ਕਿ ਭਾਈ ਅਸੀਂ ਇੱਕ ਕਦਮ ਅੱਗੇ ਜਾ ਕੇ ਆਜ਼ਾਦੀ ਘੁਲਾਟੀਏ ਬਣਨਾ। ਆਪਣੀ ਆਜ਼ਾਦੀ ਹਾਸਲ ਕਰਨ ਦੇ ਲਈ ਜਿਹੜਾ ਯਤਨ ਕਰਨਾ, ਸਿਰਫ ਇੱਕ ਵਿਸ਼ਫੁਲ ਥਿੰਕਿੰਗ ਤੱਕ ਹੀ ਅਸੀਂ ਮਹਿਦੂਦ ਨਾ ਰਹੀਏ। ਅਦਰਵਾਈਜ਼ ਫਿਰ ਉਹ ਵਿਸ਼ ਹੀ ਰਹਿ ਜਾਂਦੀ ਹੈ ਜੇ ਉਸ ਦੇ ਨਾਲ ਵਿਲ ਨਾ ਜੁੜੇ ਤੇ ਵਿਲ ਦੇ ਨਾਲ ਫਿਰ ਐਕਟੀਵਿਟੀ ਨਾ ਹੋਏ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਗੋਂ ਲਾਣਾ ਕੋਈ ਮੈਸੇਜ ਆ? ਮੇਰਾ ਖਿਆਲ ਹੈ ਓਕੇ ਡਾਕਟਰ ਸਾਹਿਬ, ਤੁਸੀਂ ਫਿਰ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਦਾ ਡਿਸਕਸ ਕਰ ਲਓ। ਸੂਹੀ ਮਹੱਲਾ ਚੌਥਾ ਦਾ ਸ਼ਬਦ ਜਿਹੜਾ ਪਿਛਲੇ ਦਿਨਾਂ 'ਚ ਵੀ ਅਸੀਂ ਕੀਤਾ ਸੀ, ਕਿਉਂਕਿ ਕੁਝ ਸ਼ਬਦ ਜਿਨ੍ਹਾਂ ਦੇ ਜ਼ਿਆਦਾ 4 ਪਦੇ ਜਾਂ 8 ਪਦੇ ਹੁੰਦੇ ਨੇ, ਉਹ ਫਿਰ ਸਾਰਾ ਇੱਕੋ ਰੋਜ਼ 'ਚ ਡਿਸਕਸ ਕਰਨਾ ਜਿਹੜਾ ਉਹ ਪੋਸੀਬਲ ਨਹੀਂ ਹੁੰਦਾ। ਸੋ ਇਹ ਸੂਹੀ ਮਹੱਲਾ ਚੌਥਾ ਦਾ ਸ਼ਬਦ ਹੈ, ਚੌਥੇ ਪਾਤਸ਼ਾਹ ਦਾ ਸੂਹੀ ਰਾਗ 'ਚ। ਹਰ ਧਨ ਰਤਨ ਜਵੇਹਰ ਮਾਣਕ, ਹਰ ਧਨੈ ਨਾਲ ਅੰਮ੍ਰਿਤ ਵੇੜੈ ਵਤੈ, ਹਰ ਭਗਤੀ ਹਰ ਲਿਵਲਾਈ। ਹਰ ਧਨ ਅੰਮ੍ਰਿਤ ਵੇੜੈ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ। ਹਾਲਤ ਪਲਤ ਹਰ ਧਨੈ ਕੀ, ਭਗਤਾਂ ਕੋ ਮਿਲੀ ਵਡਿਆਈ। ਹਰ ਧਨ ਨਿਰਭਉ ਸਦਾ ਸਦਾ, ਅਸਥਿਰ ਹੈ ਸਾਚਾ। ਇਹੋ ਹਰ ਧਨ ਅਗਨੀ ਤਸਕਰੈ, ਪਾਣੀਐ ਜਮ ਦੂਤੈ, ਕਿਸੈ ਕਾ ਗਵਾਇਆ ਨਾ ਜਾਈ। ਹਰ ਧਨ ਕੋ ਉਚੱਕਾ ਨੀੜ ਨਾ ਆਵੇ, ਜਮ ਜਾਗਾਤੀ ਡੰਡ ਨਾ ਲਗਾਈ। ਜੀ ਹੁਣ ਇਹਦੇ 'ਚ ਜਿਹੜਾ ਰੱਬ ਦੇ ਨਾਂ ਦਾ ਧਨ ਹੈ, ਕਿਵੇਂ ਉਹ ਹਮੇਸ਼ਾ ਸਥਿਰ ਰਹਿਣ ਵਾਲਾ। ਅਗਨ ਨਾ ਦਹਿ ਪਵਨ ਨਹੀਂ ਮਗਨੇ, ਤਸਕਰ ਨੀਰ ਨਾ ਆਵੇ। ਰਾਮ ਨਾਮ ਤਨ ਕਰ ਸੰਚੋਨੀ, ਸੋ ਤਨ ਕਤਹੁ ਨਾ ਜਾਵੇ। ਕਿ ਨਾ ਉਹਨੂੰ ਅੱਗ ਸਾੜਦੀ ਹੈ, ਨਾ ਉਹਨੂੰ ਹਵਾ ਉਡਾ ਸਕਦੀ ਹੈ, ਨਾ ਉਹਨੂੰ ਚੋਰ ਲਿਜਾ ਸਕਦੇ। ਇਸ ਧਨ ਨੂੰ ਇਕੱਠਾ ਕਰੀਏ ਜਿਹੜਾ ਕਿਤੇ ਨਹੀਂ ਜਾਏਗਾ। ਔਰ ਇਹੀ ਥਾਟ ਇਸ ਸ਼ਬਦ ਦੇ ਵਿੱਚ ਹੈ ਕਿ ਹਰ ਤਨ ਰਤਨ ਜਵੇਹਰ ਮਾਣਕ। ਹੁਣ ਜਵਾਹਰ ਅਸੀਂ ਸਮਝਦੇ ਹਾਂ ਕਿ ਜਿਊਲ, ਮਾਣਕ ਮੋਤੀ ਨੂੰ ਕਹਿੰਦੇ ਨੇ, ਰਤਨ ਰਤਨ ਹੈ। ਕਿ ਰੱਬ ਦਾ ਨਾਂ ਇੱਕ ਐਸਾ ਰਤਨ ਹੈ, ਇੱਕ ਐਸਾ ਜਿਊਲ ਹੈ, ਇੱਕ ਐਸਾ ਮੋਤੀ ਹੈ। ਹਰ ਧਨੈ ਨਾਲ ਅੰਮ੍ਰਿਤ ਵੇੜੈ ਵਤੈ, ਹਰ ਭਗਤੀ ਹਰ ਲਿਵਲਾਈ। ਕਿ ਭਾਈ ਇਸ ਰੱਬ ਦੇ ਧਨ ਦੇ ਨਾਲ ਅੰਮ੍ਰਿਤ ਵੇਲੇ ਚੌਥੇ ਪਹਿਰ ਰਾਤ ਦੇ, ਜਦੋਂ ਕਿ ਵੱਤਰ ਆਇਆ ਹੁੰਦਾ, ਜਿਹੜਾ ਵੱਤਰ ਦਾ ਟਾਈਮ ਹੈ, ਖੇਤੀਬਾੜੀ ਨਾਲ ਵੱਡਾ ਹਿੱਸਾ ਜੁੜਿਆ ਹੋਇਆ, ਸੋ ਸਮਝਦੇ ਨੇ ਵੀ ਵੱਤਰ ਕੀ ਹੈ। ਕਿ ਭਾਈ ਇਹ ਜਿਹੜਾ ਇਸ ਨੂੰ ਅੰਮ੍ਰਿਤ ਵੇਲੇ ਜਿਹੜਾ ਹਰ ਭਗਤੀ ਹਰ ਲਿਵਲਾਈ, ਕਿ ਉਸ ਰੱਬ ਦੀ ਬੰਦਗੀ, ਰੱਬ ਦੀ ਯਾਦ ਦੇ ਵਿੱਚ ਜੁੜਨਾ। ਹੁਣ ਅੰਮ੍ਰਿਤ ਵੇਲੇ ਦਾ ਭਾਵੇਂ ਅੱਠੇ ਪਹਿਰ ਉਸ ਰੱਬ ਨੂੰ ਯਾਦ ਕਰਨਾ ਸਾਡੇ ਲਈ ਜਿਹੜਾ ਉਹ ਮੈਂਡੇਟਰੀ ਹੈ, ਜਾਂ ਸਾਨੂੰ ਉਸ ਦਾ ਹੁਕਮ ਹੈ। ਪਰ ਅੰਮ੍ਰਿਤ ਵੇਲੇ ਦੀ ਜ਼ਰੂਰ ਉਹ ਅਹਿਮੀਅਤ ਹੈ। ਬਹੁਤ ਵਾਰ ਅਸੀਂ ਵੀ ਖੁੰਝਾਉਂਦੇ ਹਾਂ ਅੰਮ੍ਰਿਤ ਵੇਲਾ ਜਦੋਂ ਟਰੈਵਲ ਕਰਦੇ ਹਾਂ, ਕੰਮ ਕਰਦੇ ਹਾਂ। ਲੇਕਿਨ ਜੇ ਗੁਰੂ ਸਾਹਿਬ ਨੇ ਬਾਰ-ਬਾਰ, ਔਰ ਅਸੀਂ ਜਦੋਂ ਸ਼ੁਰੂਆਤ ਹੀ ਕਰਦੇ ਹਾਂ ਜਪ ਸਾਹਿਬ ਦੀ ਸਵੇਰ ਵੇਲੇ, ਤੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸੋ ਅੰਮ੍ਰਿਤ ਵੇਲੇ ਦੀ ਗੱਲ, ਔਰ ਹੋਰ ਬਹੁਤ ਸਾਰੀਆਂ ਥਾਵਾਂ ਤੇ ਜਦੋਂ ਕਿ ਇਹ ਹੁੰਦਾ ਹੈ ਕਿ ਭਾਈ ਜਿਹੜਾ ਸਿੱਖ ਹੈ ਉਹ ਸਤਿਗੁਰੂ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਹੁਣ ਭਲਕੇ ਦੀ ਗੱਲ, ਪ੍ਰਭਾਤ ਦੀ ਗੱਲ, ਉਸ ਦੇ ਨਾਮ ਨੂੰ ਜਪਣ ਦੀ ਗੱਲ। ਔਰ ਇਸੇ ਤਰ੍ਹਾਂ ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾਓ। ਕਿ ਵੀ ਚੌਥੇ ਪਹਿਰ ਸੁਬਹ ਕੇ ਸੁਰਤਿਆਂ ਉਪਜੈ ਚਾਓ। ਕਿ ਜਦੋਂ ਸਵੇਰ ਦਾ ਉਹ ਪਹਿਲਾ ਪਹਿਰ ਅਖੀਰ ਰਾਤ ਦਾ ਹੁੰਦਾ ਤੇ ਮਨ ਦੇ ਵਿੱਚ ਚਾਹ ਪੈਦਾ ਹੁੰਦਾ। ਚੌਥੇ ਪਹਿਰ ਸੁਬਹ ਕੇ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾਓ।
ਕਿ ਤੁਸੀਂ ਪਾਣੀ ਦਰਿਆਵਾਂ ਦੇ ਨਾਲ, ਪਾਣੀ ਔਰ ਅਧਿਆਤਮ ਦਾ ਵੀ ਰੂਹਾਨੀਅਤ ਦਾ ਇੱਕ ਸੰਬੰਧ ਹੈ। ਜੀ। ਹੁਣ ਇੱਥੇ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ, ਹਰ ਤਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ। ਕਿ ਜੇ ਅਸੀਂ ਵਾਹਿਗੁਰੂ ਦੇ ਇਸ ਨਾਮ ਦੇ ਧਨ ਨੂੰ ਅੰਮ੍ਰਿਤ ਵੇਲੇ ਬੀਜ ਦਿੱਤਾ ਹੈ, ਫਿਰ ਭਗਤ ਖਾਏ, ਫਿਰ ਤੁਸੀਂ ਉਸ ਨੂੰ ਖਾਂਦੇ ਹੋ, ਔਰ ਇਕੱਲੇ ਆਪ ਨਹੀਂ ਖਰਚ ਰਹੇ, ਉਹਨੂੰ ਤੁਸੀਂ ਵੰਡਦੇ ਵੀ ਹੋ ਜੀ। ਕਿ ਵੀ ਸਾਰਿਆਂ ਨੂੰ ਜਿਹੜਾ ਦਾਨ ਜਿਹੜਾ ਉਸ ਦਿੰਦੇ ਹੋ, ਨਿਖੁੱਟੇ ਨਹੀਂ। ਇਹਦੇ ਬਾਵਜੂਦ ਕਿ ਤੁਸੀਂ ਵੰਡਦੇ ਹੋ, ਆਪ ਵਰਤਦੇ ਹੋ ਉਸ ਵਾਹਿਗੁਰੂ ਦੇ ਨਾਂ ਦੇ ਖਜ਼ਾਨੇ ਨੂੰ, ਇਹ ਮੁੱਕਦਾ ਨਹੀਂ ਹੈ। ਹਲਤ ਪਲਤ ਹਰ ਧਨੈ ਕੀ, ਭਗਤਾਂ ਕੋ ਮਿਲੀ ਵਡਿਆਈ। ਹਲਤ ਪਲਤ ਇੱਥੇ ਉੱਥੇ ਇਸ ਦੁਨੀਆ 'ਚ, ਆਫਟਰ ਵਰਲਡ 'ਚ, ਇਹ ਜਿਹੜੀ ਰੱਬ ਦੇ ਇਸ ਦੌਲਤ ਦੀ ਵਡਿਆਈ ਹੈ, ਭਗਤਾਂ ਕੋ ਮਿਲੀ ਵਡਿਆਈ, ਇਹ ਵਡਿਆਈ ਨਿਰੰਕਾਰ ਨੇ ਭਗਤਾਂ ਨੂੰ ਦਿੱਤੀ ਹੈ। ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸੱਚ। ਜਿਹਦੇ ਕੋਲ ਰੱਬ ਦਾ ਧਨ ਹੈ, ਰੱਬ ਦੀ ਯਾਦ ਹੈ, ਉਹ ਨਿਡਰ ਹੈ। ਔਰ ਕਿਉਂਕਿ ਇਹ ਰੱਬ ਦਾ ਨਾਂ ਸਦਾ ਸਦਾ ਅਸਥਿਰ ਹੈ, ਇਹ ਸੱਚਾ ਹੈ, ਤੇ ਜਿਹੜਾ ਸੱਚਾ ਹੈ ਉਹਨੇ ਹਮੇਸ਼ਾ ਰਹਿਣਾ। ਸੱਚ ਪੁਰਾਣਾ ਨਾ ਥੀਵੇ, ਉਹਨੇ ਪੁਰਾਣਾ ਨਹੀਂ ਹੋਣਾ, ਉਹਨੇ ਹਮੇਸ਼ਾ ਰਹਿਣਾ। ਔਰ ਇਸ ਇਹ ਹਰ ਤਨ ਅਗਨੀ ਤਸਕਰੈ ਪਾਣੀਐ ਜਮ ਦੂਤੈ, ਕਿਸੇ ਕਾ ਗਵਾਇਆ ਨਾ ਜਾਏ। ਇਸ ਰੱਬ ਦੀ ਦੌਲਤ ਨੂੰ ਨਾ ਅੱਗ ਸਾੜ ਸਕਦੀ ਹੈ, ਨਾ ਇਸ ਨੂੰ ਪਾਣੀ ਡੋਬ ਸਕਦਾ ਹੈ, ਨਾ ਇਸ ਨੂੰ ਚੋਰ ਜਿਹੜਾ ਤਸਕਰ, ਚੋਰ ਨੂੰ ਕਹਿੰਦੇ ਨੇ, ਉਹ ਚੁਰਾ ਸਕਦਾ ਹੈ। ਜਮ ਦੂਤੈ ਕਿਸੇ ਕਾ ਗਵਾਇਆ ਨਾ ਜਾਏ। ਹੁਣ ਜਮ ਦੂਤੈ ਕੀ ਹੈ? ਜਦੋਂ ਅਸੀਂ ਇੱਥੇ ਟੋਲ ਦਿੰਦੇ ਹਾਂ, ਮਸੂਲਚੀ ਬੈਠੇ ਹੁੰਦੇ ਨੇ ਕਿ ਬਈ ਇੱਥੇ ਤੁਹਾਨੂੰ ਇਹਦੇ ਉੱਤੇ ਕੋਈ ਟੋਲ ਨਹੀਂ ਦੇਣਾ ਪੈਣਾ, ਇਹ ਧਨ ਐਸਾ ਹੈ ਜਿਹੜਾ ਹਮੇਸ਼ਾ ਦੇ ਲਈ ਤੁਹਾਡਾ ਹੈ। ਹਰ ਧਨ ਕੋ ਉਚੱਕਾ ਨੇੜ ਨਾ ਆਵੇ। ਉਚੱਕਾ ਹੁੰਦਾ ਚੁੱਕਣ ਵਾਲਾ, ਲਟੇਰਾ, ਕਿ ਰੱਬ ਦੇ ਇਸ ਧਨ ਨੂੰ ਕੋਈ ਚੋਰ ਚੱਕਾ ਜਿਹੜਾ ਉਹ ਲਿਜਾ ਨਹੀਂ ਸਕਦਾ। ਜਮ ਜਾਗਾਤੀ ਡੰਡ ਨਾ ਲਗਾਏ। ਜਿਹੜਾ ਜਮ ਰੂਪੀ ਮਸੂਲੀਆ ਬੈਠਾ, ਉਹ ਤੁਹਾਡੇ ਤੋਂ ਇਸ ਦਾ ਕੋਈ ਪਨਿਸ਼ਮੈਂਟ ਨਹੀਂ ਲੈ ਸਕਦਾ, ਕੋਈ ਸਜ਼ਾ ਨਹੀਂ ਤੁਹਾਨੂੰ ਦੇ ਸਕਦਾ। ਇਹੋ ਜਿਹਾ ਇਹ ਹਰੀ ਧਨ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਰਾਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।